ਇਹ ਉਹ ਜ਼ਮੀਨ ਦਾ ਟੁਕੜਾ ਹੈ ਜਿੱਥੇ ਵਕਤ ਰੁਕ ਗਿਆ। ਪਿੰਡ ਨਿਜ਼ਾਮੁਦੀਨ, ਤਹਿਸੀਲ ਦੀਪਾਲਪੁਰ ਵਿੱਚ 47 ਤੋਂ ਪਹਿਲਾਂ ਦੀ ਯਾਦਾਂ ਆਪਣੇ ਅੰਦਰ ਸੰਭਾਲ ਕੇ ਬੈਠਾ ਹੈ। ਇੱਥੇ ਹਰ ਇੱਟ, ਹਰ ਦੀਵਾਰ ਇੱਕ ਕਹਾਣੀ ਦੱਸਦੀ ਹੈ। ਉਹ ਵੇਲਾ ਜਦੋਂ ਮੁਸਲਮਾਨ, ਹਿੰਦੂ ਤੇ ਸਿੱਖ ਇੱਕੋ ਪਿੰਡ ਵਿੱਚ ਰਹਿੰਦੇ ਸਨ। ਅੱਜ ਵੀ ਇਹ ਮੰਦਰ ਸਾਡੀ ਤਹਿਜ਼ੀਬ ਤੇ ਇਕੱਠੇ ਰਹਿਣ ਦਾ ਗਵਾਹ ਹੈ। ਚਲੋ ਵੇਖੀਏ ਇਸ ਮੰਦਰ ਨੂੰ ਤੇ ਇਸ ਦੀ ਪੁਰਾਣੀ ਕਹਾਣੀ ਸੁਣੀਏ ਪੰਜਾਬੀ ਮੁਸਾਫਰ ਦੇ ਨਾਲ। अस्सलामुअलैकुम, वेलकम करना तो सारे अज एक नवे दिन ते नवे व्लॉग दे विच। मैं हां तुहाडा अपना पंजाबी मुसाफिर ते अज मैं मौजूद हैगा वां तहसील दीपालपुर, जिला कुकाड़ा हैगा वे ते मौजा जिहड़ा हैगा जिथे मैं खड़ा वां ए निजामुद्दीन हैगा वे। इत्थे एक वंड तो पहले दा बहुत ही पुराना मंदिर हैगा वे, ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਵਾਂਗਾ ਤੇ ਇਹਦੀ ਹਿਸਟਰੀ ਬਿਲਕੁਲ ਨਹੀਂ ਮਾਲੂਮ, ਬਟ ਇੱਥੇ ਲੋਕਲ ਜਿਹੜੇ ਹੈਗੇ ਨੇ ਉਹ ਮੇਰੇ ਨਾਲ ਮੌਜੂਦ ਹੈਗੇ ਨੇ, ਉਹਨਾਂ ਕੋਲ ਇਹਦੀ ਹਿਸਟਰੀ ਦੇ ਬਾਰੇ ਵੀ ਪੁੱਛਾਂਗੇ ਤੇ ਤੁਹਾਨੂੰ ਇਸ ਮੰਦਿਰ ਨੂੰ ਵੀ ਵਿਖਾਣੇ ਆ ਤੇ ਉਹਦੀ ਹਿਸਟਰੀ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇਹ ਉਹ ਮੰਦਿਰ ਹੈਗਾ ਵੇ ਤੇ ਬਹੁਤ ਹੀ ਪੁਰਾਣਾ ਹੈਗਾ ਵੇ। ਇਰਦ ਗਿਰਦ ਇਹਦੇ ਆਬਾਦੀ ਕੋਈ ਵੀ ਨਹੀਂ ਹੈਗੀ, ਦੂਰ ਕਰਕੇ ਆਬਾਦੀ ਹੈਗੀ ਵੇ। ਇਰਦ ਗਿਰਦ ਸਾਰੀ ਜ਼ਮੀਨਾਂ ਹੈਗੀਆਂ ਨੇ। ਇਹ ਬੋੜ ਦਾ ਦਰਖਤ ਲੱਗਾ ਹੈ, ਇਹ ਬੋੜ ਹੈਗੀ ਵੇ। ਇਹ ਜਿਹੜਾ ਦਰਖਤ ਹੈ ਮੰਦਿਰ ਦੇ ਉੱਤੇ, ਇਹ ਪਿੱਪਲ ਦਾ ਹੈਗਾ ਵੇ ਤੇ ਇਹ ਮੰਦਿਰ ਹੈ। ਇਹ ਤੁਹਾਨੂੰ ਮੈਂ ਅੰਦਰੋਂ ਵੀ ਜਾ ਕੇ ਵਿਖਾਣਾ ਵਾ ਤੇ ਨੇੜਿਓਂ ਵੀ ਵਿਖਾਣਾ ਵਾ। ਮੇਰੇ ਨਾਲ ਇਸ ਟਾਈਮ ਨਾ ਚਾਚੂ ਅਮਾਨਤ ਮੌਜੂਦ ਹੈਗੇ ਨੇ, ਉਹ ਇੱਥੋਂ ਦੇ ਰਹਿਸ਼ੀ ਹੈਗੇ ਨੇ, ਹੋਸਟ ਵੀ ਹੈਗੇ ਨੇ। ਇਹਨਾਂ ਦੇ ਕੋਲ ਅਸੀਂ ਰਹੇ ਹੈਗੇ ਆ ਤੇ ਇਹਨਾਂ ਨੇ ਦੱਸਿਆ ਕਿ ਇੱਥੇ ਇਹਨਾਂ ਦੇ ਕੋਲ ਨਾ ਇੱਕ ਪੁਰਾਣਾ ਮੰਦਿਰ ਹੈਗਾ ਵੇ ਤੇ ਉਹਨਾਂ ਨੇ ਸਾਨੂੰ ਲਿਆ ਕੇ ਵਿਖਾਇਆ ਤੇ ਉਹਨਾਂ ਕੋਲੋਂ ਹੁਣ ਮਜ਼ੀਦ ਇਸ ਦੇ ਬਾਰੇ ਡਿਟੇਲ 'ਚ ਮੈਂ ਗੱਲ ਕਰਨਾ ਵਾ। अस्सलाम वालेकुम जी। अच्छा, ਇਹ ਜਿਹੜਾ ਮੰਦਿਰ ਹੈਗਾ ਵੇ ਇਹਨੂੰ ਤੁਸੀਂ ਕਿੰਨੇ ਅਰਸੇ ਤੋਂ ਵੇਖਦੇ ਆ ਰਹੇ ਹੋ? ਅਸੀਂ 50 ਸਾਲ ਦੇ ਨੰਬਰ ਹੋ ਗਈ ਜੀ ਤੇ ਸਾਡੇ ਨਾਲ ਸਾਹਿਬ ਦਾ ਪਤਾ ਜੀ ਇੱਕ ਗੁਰੂ ਆਂਦੇ ਸਨ। ਅੱਛਾ, ਉਹ ਇੱਥੇ ਮੇਲਾ ਕਰਾਉਂਦੇ। ਠੀਕ ਹੈ। ਤੇ ਤੇ ਬਾਬਾ ਸਾਲ ਬਾਅਦ ਉਹਨਾਂ ਇੱਥੇ ਆਂਦੇ ਸਨ, ਨਾਮ ਦੇ ਬੋਲਦੇ ਸਨ ਤੇ ਉਹਨਾਂ ਦਾ ਇਹ ਪਾਕਿਸਤਾਨ ਬਣਨ ਤੋਂ ਬਾਅਦ ਦੀ ਵੀ ਗੱਲ ਹੈਗੀ ਹੈ? ਉਸ ਤੋਂ ਬਾਅਦ ਵੀ ਆਂਦੇ ਸਨ ਜਾਂ ਪਹਿਲੇ ਦੀ ਗੱਲ ਹੈ? ਅੱਛਾ, ਪਹਿਲੇ ਪਹਿਲੇ ਆਂਦੇ ਸਨ। ਪਾਕਿਸਤਾਨ ਦੇ ਨਾਲ ਇਕੱਠਾ। ਅੱਛਾ, ਤੇ ਇਹ ਜਿਹੜਾ ਪਿੰਡ ਹੈਗਾ ਵੇ ਇਸ ਪਿੰਡ ਦਾ ਨਾਂ ਕੀ ਹੈਗਾ ਵੇ? ਨਿਜ਼ਾਮੁਦੀਨ। ਤੇ ਇੱਥੇ ਵੰਡ ਤੋਂ ਪਹਿਲੇ ਪਾਕਿਸਤਾਨ ਜਦੋਂ ਬਣਿਆ ਉਸ ਤੋਂ ਪਹਿਲੇ ਇੱਥੇ ਤਾਦਾਦ ਜ਼ਿਆਦਾ ਹਿੰਦੂਆਂ ਦੀ ਸੀ ਜਾਂ ਸਿੱਖਾਂ ਦੀ ਸੀ? ਨਹੀਂ, ਇੱਥੇ ਹਿੰਦੂ ਸਨ ਤੇ ਮੁਸਲਮਾਨ ਸਨ। ਅੱਛਾ, ਹਿੰਦੂ ਤੇ ਮੁਸਲਮਾਨ ਜ਼ਿਆਦਾ ਰਹਿੰਦੇ ਸਨ, ਸਿੱਖਾਂ ਦੀ ਤਾਦਾਦ ਇੰਨੀ ਸੀ? ਅੱਛਾ, ਸਿੱਖ ਹੈ ਨਹੀਂ ਸਨ, ਸਿਰਫ ਹਿੰਦੂ ਸਨ ਤੇ ਮੁਸਲਮਾਨ ਸਨ। ਠੀਕ ਹੈ, ਠੀਕ ਹੈ। ਤੇ ਇਸ ਮੰਦਿਰ ਤੋਂ ਇਲਾਵਾ ਇੱਥੇ ਇੱਕ ਹੋਰ ਸ਼ੈ ਵੀ ਤੁਸੀਂ ਦੱਸ ਰਹੇ ਸੀ, ਕੀ ਹੈਗਾ ਸੀ? ਇੱਥੇ ਖੂਹ ਹੈਗਾ ਸੀ? ਅੱਛਾ, ਇਸ ਜਗ੍ਹਾ ਤੇ ਖੂਹੀ ਹੈਗੀ ਸੀ? ਠੀਕ 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 ਠੀਕ। ਤੇ ਇਹ ਅੰਦਰ ਵਾਲਾ ਹਿੱਸਾ ਵੀ ਜਿਹੜਾ ਹੈਗਾ ਨਾ ਤੁਹਾਨੂੰ ਹੁਣ ਮੈਂ ਵਿਖਾਣਾ ਵਾ। ਇਹ ਇਹਦਾ ਅੰਦਰ ਵਾਲਾ ਹਿੱਸਾ ਹੈ ਤੇ ਇੱਕ ਇਹ ਰੋਸ਼ਨਦਾਨ ਜਿਹਾ ਬਣਿਆ, ਕੀ ਇਹਨੂੰ ਕਹਾਂਗੇ ਅਸੀਂ। ਇੱਕ ਇਹ ਵੇ, ਇਧਰੋਂ ਇਹ ਵੇ ਤੇ ਬਾਕੀ ਕੁਛ ਥੱਲੋਂ ਇੰਝ ਹੀ ਹੈ। ਦਰਮਿਆਨ 'ਚ ਟੋਇਆ ਵੀ ਵਗਿਆ ਹੋਇਆ, ਪਤਾ ਨਹੀਂ ਹੁਣ ਇੱਥੋਂ ਕਿਸੇ ਨੇ ਕੁਛ ਤਲਾਸ਼ ਕੀਤਾ ਹੋਣਾ ਕੁਛ ਹੈ। ਬਾਕੀ ਤੇ ਅੰਦਰੋਂ ਇਹ ਇੰਝ ਹੈਗਾ ਵੇ। ਇਹ ਬਾਹਰ ਵਾਲੀ ਪਿਛਲੀ ਸਾਈਡ ਹੈਗੀ ਤੇ ਸਾਰਾ ਜਿਹੜਾ ਹੈਗਾ ਨਾ ਤਕਰੀਬਨ ਖਸਤਾ ਹੋਇਆ ਹੈ, ਕਿਉਂਕਿ ਗੈਰ ਆਬਾਦ ਹੈਗਾ ਵੇ। ਇੱਥੇ ਆਬਾਦੀ ਵੀ ਹੈ ਕੋਈ ਨਹੀਂ, ਨਾ ਹੀ ਇਸ ਮਜ਼ਹਬ ਤੋਂ ਰਿਲੇਟਡ ਇੱਥੇ ਕੋਈ ਰਹਿੰਦਾ ਵੇ। ਤੇ ਇਸ ਵਾਸਤੇ ਜਿਹੜਾ ਹੈਗਾ ਨਾ ਸਿਰਫ ਇਹ ਹੀ ਇੱਕ ਨਿਸ਼ਾਨੀ ਜੀ ਹੈ ਵੇ ਜਿਹੜੀ ਮੈਂ ਤੁਹਾਨੂੰ ਵਿਖਾਈ ਹੈ। ਤੇ ਇਹ ਪਿੰਡ ਜਿਹੜਾ ਹੈਗਾ ਨਾ, ਜਿਵੇਂ ਅਮਾਨਤ ਸਾਹਿਬ ਦੱਸ ਰਹੇ ਸਨ ਕਿ ਇੱਥੇ ਜ਼ਿਆਦਾਤਰ ਤਾਦਾਦ ਹਿੰਦੂਆਂ ਦੀ ਹੈਗੀ ਸੀ ਤੇ ਮੁਸਲਮਾਨਾਂ ਦੀ ਹੈਗੀ ਸੀ। ਸਿੱਖ ਕਮਿਊਨਿਟੀ, ਸਿੱਖ ਲੋਕ ਇਸ ਪਿੰਡ ਦੇ ਵਿੱਚ ਜ਼ਿਆਦਾ ਨਹੀਂ ਹੈਗੇ ਸਨ, ਤਕਰੀਬਨ ਹੈ ਹੀ ਨਹੀਂ ਸਨ। ਤੇ ਇੱਥੇ ਜ਼ਿਆਦਾ ਤਾਦਾਦ ਹਿੰਦੂਆਂ ਦੀ ਹੈਗੀ ਸੀ ਤੇ ਮੁਸਲਮਾਨਾਂ ਦੀ ਹੈਗੀ ਸੀ। ਤੇ ਇਹ ਦੂਰ ਦੂਰ ਤੱਕ ਜਿਹੜਾ ਹੈਗਾ ਨਾ ਇੱਥੇ ਆਬਾਦੀ ਵੀ ਨਹੀਂ ਹੈ। ਤੇ ਵਿੱਚ ਇਹ ਇੱਕ ਮੰਦਿਰ ਖੜਾ, ਉੱਤੇ ਪਿੱਪਲ ਦਾ ਦਰਖਤ ਤੇ ਇੱਧਰ ਬੋੜ ਹੈ।
ਬਾਕੀ ਵੀਡੀਓ ਅਗਰ ਚੰਗੀ ਲੱਗੀ ਹੈ ਤੁਹਾਨੂੰ ਤੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਤੇ ਤੁਹਾਡਾ ਇੱਕ ਲਾਈਕ, ਇੱਕ ਕਮੈਂਟ ਇਹ ਕੋਲ ਮੇਰੀ ਕਮਾਈ ਹੈ, ਹੌਸਲਾ ਅਫਜ਼ਾਈ ਹੁੰਦੀ ਹੈ। ਮਜ਼ੀਦ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਰਹਾਂਗਾ। ਮਿਲਦੇ ਹਾਂ ਕਿਸੇ ਨਵੀਂ ਥਾਂ ਤੇ ਨਵੀਂ ਵੀਡੀਓ ਦੇ ਨਾਲ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਰੱਬ ਰਾਖਾ।